ਅਸੀਂ ਥੋੜ੍ਹੇ ਜਿਹੇ ਹੋਪਫੁਲ ਹਾਂ ਵੀ ਅੱਜ ਅਸੀਂ ਬਿੱਲ ਪਾਸ ਕਰਵਾਉਂਗੇ, ਪਰ ਇਹ ਬਿੱਲ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਸਿੱਖਾਂ ਲਈ, ਜਿਹੜੇ ਸਿੱਖ ਸੰਗਤ ਕੈਲੀਫੋਰਨੀਆ ਰਹਿੰਦੇ, ਨਾਲੇ ਸਾਰੇ ਜਿਹੜੇ ਕਮਿਊਨਿਟੀਜ਼ ਆਉਂਦੇ ਆ ਸਾਰੇ ਦੁਨੀਆ ਦੇ ਵਿੱਚੋਂ, ਅਮਰੀਕਾ ਦੇ ਵਿੱਚ ਕੋਈ US ਸਿਟੀਜ਼ਨ ਨੂੰ ਹਰਾਸ ਕਰਦੇ ਆ, ਥ੍ਰੈਟਨ ਕਰਦੇ ਆ, ਸਰਵੇਲੈਂਸ ਕਰਦੇ ਆ। ਇਹ ਬਿੱਲ ਬਸ ਆਹ ਕਹੂਗਾ ਵੀ ਇੱਕ ਚੀਜ਼ ਅਸੀਂ ਕਰਨਾ, ਅਸੀਂ ਕੈਲੀਫੋਰਨੀਆ ਦੇ ਵਿੱਚ ਸਾਡੇ ਲਾਅ ਦੇ ਵਿੱਚ ਡਿਫਾਈਨ ਕਰਨਾ ਟ੍ਰਾਂਸਨੈਸ਼ਨਲ ਆਪਰੇਸ਼ਨ ਕੀ ਹੁੰਦਾ। ਉਸ ਟ੍ਰੇਨਿੰਗ ਦੇ ਨਾਲ ਫਿਰ ਪੁਲਿਸ ਨੂੰ ਇਹ ਪਤਾ ਲੱਗੂਗਾ ਵੀ ਟ੍ਰਾਂਸਨੈਸ਼ਨਲ ਆਪਰੇਸ਼ਨ ਕਿੱਦਾਂ ਲੱਗਦਾ, ਸਿੱਖਾਂ ਨੂੰ ਕਿੱਦਾਂ ਅਫੈਕਟ ਕਰਦਾ, ਨਾਲੇ ਸਾਰੀ ਕਮਿਊਨਿਟੀ ਨੂੰ ਕਿੱਦਾਂ। ਉਹਨਾਂ ਨੂੰ ਟ੍ਰੇਨਿੰਗ ਦਿੱਤੀ। ਇਹ ਜਿਹੜੀਆਂ HAF ਵਰਗੀਆਂ ਤੇ ਹੋਰ ਹਿੰਦੂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਕੁਝ ਜਿਹੜੀਆਂ ਜੂਇਸ਼ ਆਰਗੇਨਾਈਜੇਸ਼ਨ ਨੂੰ ਵੀ ਨਾਲ ਮਿਲਾ ਕੇ ਇਸ ਦੀ ਵਿਰੋਧਤਾ ਕੀਤੀ ਆ, ਉਹ ਕੀ ਕਹਿੰਦੀਆਂ ਆ, ਉਹ ਕਿਉਂ ਕਹਿੰਦੇ ਆ? ਉਹਨਾਂ ਦਾ ਆਪੋਜੀਸ਼ਨ ਤਾਂ it is their opinion that this bill is against any certain country, but ਇਹ ਹੈਗਾ, ਇਸ ਬਿੱਲ ਦੇ ਵਿੱਚ ਕੋਈ ਕੰਟਰੀ ਦਾ ਨਾਂ ਨਹੀਂ ਲਿਖਿਆ। ਇਸ ਬਿੱਲ ਸਾਰਿਆਂ ਨੂੰ ਬੈਨੀਫਿਟ ਕਰੂਗਾ। ਇਸ ਬਿੱਲ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਆਪਾਂ ਪਹੁੰਚੇ ਹੋਏ ਹਾਂ SB 509 ਬਿੱਲ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ, ਜਿਹੜਾ ਸੈਨੇਟ ਦੀ ਕਮੇਟੀ ਦੇ ਮੂਹਰੇ ਪੇਸ਼ ਕੀਤਾ ਜਾਣਾ ਆ, ਉਸ ਦੇ ਬਾਰੇ ਗੱਲਬਾਤ ਆਪਾਂ ਕਰ ਰਹੇ ਹਾਂ। ਹੀਅਰਿੰਗ ਅਜੇ ਸ਼ੁਰੂ ਹੋਣੀ ਆ। ਆਪਣੇ ਜਿਹੜੇ ਇਸ ਬਿੱਲ ਆ ਉਸ ਦੇ ਬਾਰੇ ਗੱਲਬਾਤ ਅਜੇ ਹੋਣੀ ਆ, ਪਰ ਆਪਣੇ ਨਾਲ ਸਿੱਖ ਕੋਲੀਸ਼ਨ ਤੋਂ ਪੁਨੀਤ ਕੌਰ ਜਿਹੜੇ ਜੁੜੇ ਆ, ਸੋ ਆਪਾਂ ਨੂੰ ਇਹ ਥੋੜ੍ਹਾ ਜਿਹਾ ਬਿੱਲ ਦੇ ਬਾਰੇ ਥੋੜ੍ਹਾ ਦੱਸਣਗੇ, ਕਿਉਂ ਸਪੋਰਟ ਚਾਹੀਦੀ ਆ, ਕਿਉਂ ਇਸ ਦਾ ਸਮਰਥਨ ਕਰਨਾ ਚਾਹੀਦਾ, ਇਸ ਦੇ ਬਾਰੇ ਜਾਣਕਾਰੀ ਲੈਂਦੇ ਆ। ਪੁਨੀਤ ਕੌਰ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿੱਲ ਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਜਿਹੜਾ SB 509 ਬਿੱਲ ਆ, ਜਿਹੜਾ ਪਿਛਲੇ ਸਾਲ 32/7 ਇਸੇ ਕਮੇਟੀ ਦੇ ਵਿੱਚ ਉਦੋਂ ਕਹਿ ਸਕਦੇ ਹਾਂ ਵੀ ਉਹ ਰਹਿ ਗਿਆ ਸੀਗਾ, ਤੇ ਹੁਣ ਇਵੈਂਚੁਅਲੀ ਇੱਥੇ ਦੁਬਾਰਾ ਆਇਆ ਆ। ਸੋ ਵਾਟ ਡਜ਼ ਇਟ ਮੀਨ? So actually, ਵੀਰ ਜੀ, this bill as committee actually ਪਿਛਲੇ ਸਾਲ as committee ਦੇ ਵਿੱਚ ਪਾਸ ਕੀਤਾ ਸੀ, unanimous ਪਾਸ ਹੋਇਆ ਸੀ। ਇਹ ਬਿੱਲ this bill was dead ਜਦੋਂ ਉਹ ਗਿਆ ਸੀ Senate Appropriations। ਇਸ ਤੋਂ ਅੱਗੇ ਜਿਹੜੀ ਇਸ ਤੋਂ ਅੱਗੇ, ਹਾਂਜੀ। ਸੋ ਤਾਂ ਕਰਕੇ ਅਸੀਂ ਥੋੜ੍ਹੇ ਜਿਹੇ ਹੋਪਫੁਲ ਹਾਂ ਵੀ ਅੱਜ ਅਸੀਂ ਬਿੱਲ ਪਾਸ ਕਰਵਾਉਂਗੇ, ਪਰ ਇਹ ਬਿੱਲ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਸਿੱਖਾਂ ਲਈ, ਜਿਹੜੇ ਸਿੱਖ ਸੰਗਤ ਕੈਲੀਫੋਰਨੀਆ ਰਹਿੰਦੇ, ਨਾਲੇ ਸਾਰੇ ਜਿਹੜੇ ਕਮਿਊਨਿਟੀਜ਼ ਆਉਂਦੇ ਆ ਸਾਰੇ ਦੁਨੀਆ ਦੇ ਵਿੱਚੋਂ, ਅਮਰੀਕਾ ਦੇ ਵਿੱਚ। ਇਹ ਬਿੱਲ ਕਰੂਗਾ ਐਡਰੈਸ ਟ੍ਰਾਂਸਨੈਸ਼ਨਲ ਰਿਪਰੈਸ਼ਨ। ਉਹ ਚੀਜ਼ ਹੁੰਦੀ ਆ ਜਦੋਂ ਕੋਈ ਫੋਰਨ ਗਵਰਨਮੈਂਟ ਜਾਂ ਇੰਡੀਆ ਜਾਂ ਚਾਈਨਾ ਜਾਂ ਈਰਾਨ ਕੋਈ US ਸਿਟੀਜ਼ਨ ਨੂੰ ਹਰਾਸ ਕਰਦੇ ਆ, ਥ੍ਰੈਟਨ ਕਰਦੇ ਆ, ਸਰਵੇਲੈਂਸ ਕਰਦੇ ਆ। ਇਹ ਬਿੱਲ ਬਸ ਆਹ ਕਹੂਗਾ ਵੀ ਇੱਕ ਚੀਜ਼ ਅਸੀਂ ਕਰਨਾ, ਅਸੀਂ ਕੈਲੀਫੋਰਨੀਆ ਦੇ ਵਿੱਚ ਸਾਡੇ ਲਾਅ ਦੇ ਵਿੱਚ ਡਿਫਾਈਨ ਕਰਨਾ ਟ੍ਰਾਂਸਨੈਸ਼ਨਲ ਆਪਰੇਸ਼ਨ ਕੀ ਹੁੰਦਾ। ਦੂਸਰਾ ਚੀਜ਼ ਜਿਹੜਾ ਆਹ ਬਿੱਲ ਕਰੇਗਾ, ਇਹ ਸਾਡੇ ਸਾਰੇ ਕੈਲੀਫੋਰਨੀਆ ਪੁਲਿਸ ਨੂੰ ਟ੍ਰੇਨਿੰਗ ਦਊਗਾ ਟ੍ਰਾਂਸਨੈਸ਼ਨਲ ਆਪਰੇਸ਼ਨ ਕੀ ਹੁੰਦਾ। ਉਸ ਟ੍ਰੇਨਿੰਗ ਦੇ ਨਾਲ ਫਿਰ ਪੁਲਿਸ ਨੂੰ ਇਹ ਪਤਾ ਲੱਗੂਗਾ ਵੀ ਟ੍ਰਾਂਸਨੈਸ਼ਨਲ ਆਪਰੇਸ਼ਨ ਕਿੱਦਾਂ ਲੱਗਦਾ, ਸਿੱਖਾਂ ਨੂੰ ਕਿੱਦਾਂ ਅਫੈਕਟ ਕਰਦਾ, ਨਾਲੇ ਸਾਰੀ ਕਮਿਊਨਿਟੀ ਨੂੰ ਕਿੱਦਾਂ। ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਵੀ ਉਹਦੇ ਬਾਰੇ ਦੱਸਿਆ ਜਾਊਗਾ, ਤਾਂ ਇਹਨੂੰ ਅੱਗੇ ਕੋਈ ਸਟੈਪ ਚੱਕ ਸਕਦੇ ਆ। ਹਾਂਜੀ, ਐਗਜ਼ੈਕਟਲੀ। ਨਾਲ ਜਿਹੜਾ ਅਸੀਂ ਸਿੱਖ ਆਰਗੇਨਾਈਜੇਸ਼ਨ ਸਪੋਰਟ ਕਰਦੇ ਆ, ਸਿੱਖ ਕੋਲੀਸ਼ਨ, SALDEF, ਜਕਾਰਾ ਮੂਵਮੈਂਟ, ਸਿੱਖ ਕਾਕਸ, ਅਸੀਂ ਸਾਰੇ ਫੈਡਰਲ ਲੈਜਿਸਲੇਸ਼ਨ ਲਈ ਵੀ ਪੁਸ਼ ਕਰਦੇ ਆ, ਪਰ ਜਿੰਨਾ ਚਿਰ ਸਾਡੇ ਤੋਂ ਫੈਡਰਲ ਲੈਜਿਸਲੇਸ਼ਨ ਨਹੀਂ ਪਾਸ ਹੁੰਦੀ, ਅਸੀਂ ਬਹੁਤ ਇੰਪੋਰਟੈਂਟ ਚੀਜ਼ ਆ ਵੀ ਅਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ ਪਹਿਲੋ ਸਟੈਪ ਲਈਏ ਸਾਡੇ ਲਾਅ ਐਨਫੋਰਸਮੈਂਟ ਨੂੰ ਟ੍ਰੇਨ ਕਰਨ ਨੂੰ। ਸੋ ਬਸ ਆਹ ਬਿੱਲ ਕਰੂਗਾ। ਸੋ ਇਹ ਜਿਹੜੀਆਂ HAF ਵਰਗੀਆਂ ਤੇ ਹੋਰ ਹਿੰਦੂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਕੁਝ ਜਿਹੜੀਆਂ ਜੂਇਸ਼ ਆਰਗੇਨਾਈਜੇਸ਼ਨ ਨੂੰ ਵੀ ਨਾਲ ਮਿਲਾ ਕੇ ਇਸ ਦੀ ਵਿਰੋਧਤਾ ਕੀਤੀ ਆ, ਉਹ ਕੀ ਕਹਿੰਦੀਆਂ ਆ, ਉਹ ਕਿਉਂ ਕਹਿੰਦੇ ਆ? ਇੰਡੀਆ ਦਾ ਨਾਮ ਨਹੀਂ ਆ, ਚਾਈਨਾ ਦਾ ਨਾਂ ਨਹੀਂ ਆ। ਇਹਦੇ ਵਿੱਚ ਇਹ ਕਿਹਾ ਵੀ ਕੋਈ ਵੀ ਫੋਰਨ ਗਵਰਨਮੈਂਟ ਜਾਂ ਕੋਈ ਵੀ ਇੱਦਾਂ ਦੇ ਜਿਹੜੇ ਇੱਥੇ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਆ, ਉਹਨਾਂ ਨੂੰ ਕੋ ਲੱਗ ਰਿਹਾ ਵੀ ਉਹਨਾਂ ਨੂੰ ਆਖਿਆ ਜਾ ਰਿਹਾ ਹੈ। ਉਹਨਾਂ ਦਾ ਆਪੋਜੀਸ਼ਨ ਤਾਂ it is their opinion that this bill is against any certain country, but ਇਹ ਹੈਗਾ, ਇਸ ਬਿੱਲ ਦੇ ਵਿੱਚ ਕੋਈ ਕੰਟਰੀ ਦਾ ਨਾਂ ਨਹੀਂ ਲਿਖਿਆ। ਇਸ ਬਿੱਲ ਸਾਰਿਆਂ ਨੂੰ ਬੈਨੀਫਿਟ ਕਰੂਗਾ। ਇਸ ਬਿੱਲ ਸਾਰਿਆਂ ਦੇ ਕਮਿਊਨਿਟੀਜ਼ ਦਾ ਟ੍ਰੇਨਿੰਗ ਵੀ ਦਊਗਾ। ਇਹ ਬਿੱਲ ਕੁਛ ਨਹੀਂ ਕਹਿੰਦਾ ਇੰਡੀਆ ਦੇ ਬਾਰੇ ਵੀ ਸਹੀ ਆ ਜਾਂ ਨਾ ਸਹੀ, ਬਸ ਇਹ ਬਿੱਲ ਦਾ ਆਹੀ ਚੀਜ਼ ਇੰਪੋਰਟੈਂਟ ਆ ਵੀ ਲਾਅ ਐਨਫੋਰਸਮੈਂਟ ਨੂੰ ਸਾਰੇ ਕਮਿਊਨਿਟੀਜ਼ ਦਾ ਟ੍ਰੇਨਿੰਗ ਮਿਲੇ ਵੀ ਸਾਨੂੰ ਕਿੱਦਾਂ ਹਰਾਸਮੈਂਟ ਹੋ ਸਕਦੀ ਆ ਫੋਰਨ ਗਵਰਨਮੈਂਟ ਤੋਂ। ਸਿੱਖਾਂ ਨੂੰ ਨਹੀਂ, ਹਿੰਦੂਆਂ ਨੂੰ ਵੀ ਹੁੰਦਾ, ਇੰਡੀਅਨ ਕ੍ਰਿਸਚਨ ਨੂੰ ਵੀ ਹੁੰਦਾ, ਮੁਸਲਮਾਨਾਂ ਨੂੰ ਵੀ ਹੁੰਦਾ, ਕੋਈ ਵੀ ਮਾਈਨੋਰਿਟੀਜ਼ ਨੂੰ। ਹਾਂਜੀ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਰਿਲੀਜੀਅਸ ਕਮਿਊਨਿਟੀਜ਼ ਸਾਡੇ ਨਾਲ ਖੜੇ ਇਸ ਬਿੱਲ ਸਪੋਰਟ ਕਰਨ।
ਠੀਕ ਹੈ। ਸੋ ਇਹ ਵੀ ਦੱਸ ਜਾਈਏ ਇੰਡੀਆ ਵਾਲਿਆਂ ਨੂੰ ਵੀ ਸ਼ਾਇਦ ਤਾਂ ਲੱਗ ਰਿਹਾ ਕਿਉਂਕਿ ਉਹ ਆਪ ਮਾਈਨੋਰਟੀਜ਼ ਨਾਲ ਧੱਕਾ ਕਰਦੇ ਆ, ਸੋ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਦੇ ਉਲਟਾ ਤੁਸੀਂ ਉਹ ਕੰਮ ਪੁੱਠੇ ਕੰਮ ਕਰਨੇ ਬੰਦ ਕਰ ਦਿਓ ਤਾਂ ਸ਼ਾਇਦ ਤੁਹਾਡੀ ਵਿਰੋਧਤਾ ਹੋਣੀ ਜਿਹੜੀ ਉਹ ਬੰਦ ਹੋ ਜਾਊਗੀ। ਸਿੱਖ ਇੱਕ ਇਨਸਾਫ ਪਸੰਦ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਵਾਲੀ ਕੰਟਰੀ ਦੇ ਵਿੱਚ ਆ, ਅਮਰੀਕਾ ਦੇ ਵਿੱਚ ਆ, ਕੈਲੀਫੋਰਨੀਆ 'ਚ ਆ। ਸੋ ਇਹ ਆਪਣੀ ਆਵਾਜ਼ ਜਿਹੜੀ ਉਹ ਇੱਦਾਂ ਹੀ ਚੱਕਦੇ ਰਵਾਂਗੇ। ਸੋ ਅਸੀਂ ਬਹੁਤ ਹੋਪਫੁਲ ਹਾਂ ਵੀ ਅੱਜ ਦੀ ਜਿਹੜੀ ਇਸ ਕਮੇਟੀ ਦੇ ਵਿੱਚ ਬਿੱਲ ਸਰਬਸੰਮਤੀ ਦੇ ਨਾਲ ਪਾਸ ਹੋਊਗਾ। ਧੰਨਵਾਦ ਪੁਨੀਤ ਕੌਰ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।